ਪੰਜਾਬੀ ਰੇਡੀਓ US ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਤੇ ਜੀ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਵਿੱਚ ਹੋਣਗੇ ਸਾਡੇ ਨਾਲ ਬਲਤੇਜ ਪੰਨੂ ਜਾਂ ਕੁਝ ਪੰਜਾਬ ਦੇ ਵਿੱਚ ਜੋ ਹਲਚਲ ਮਚੀ ਹੋਈ ਆ ਉਸ ਦੀ ਆਪਾਂ ਗੱਲਬਾਤ ਕਰਾਂਗੇ। ਗੱਲਬਾਤ ਕਰਨ ਤੋਂ ਪਹਿਲਾਂ ਧੰਨਵਾਦ ਕਰਨਾ ਚਾਹਾਂਗੇ ਸਾਡੇ ਸਪਾਂਸਰ ਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਕੇ ਤੁਹਾਡੇ ਤੱਕ ਪਹੁੰਚਾਇਆ ਜੀ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਸੈਨੋਜ਼ੇ ਤੋਂ, ਗੁਰਦੀਪ ਸਿੰਘ ਬਿਰਦੀ ਕਲੋਵਸ ਤੋਂ, ਸਤਨਾਮ ਸਿੰਘ ਸ਼ੇਰਗਿੱਲ ਤੇ ਪਰਿਵਾਰ, ਸਲਮਾ ਤੋਂ ਰਸ਼ਪਾਲ ਕੌਰ ਖੰਗੂਰਾ ਤੇ ਪਰਿਵਾਰ, ਬੇਕਰਸਫੀਲਡ ਪੰਜਾਬੀ ਅਮਰੀਕਨ ਸੀਨੀਅਰ ਸਿਟੀਜ਼ਨ ਸੈਂਟਰ ਬੇਕਰਸਫੀਲਡ, ਨਵਜੋਤ ਕੌਰ ਕਲੋਟੀ ਤੇ ਪਰਿਵਾਰ, ਜੁੱਬਾ ਸਿਟੀ, ਸੁਲੱਖਣ ਸਿੰਘ ਜੀ ਸੋਢੀ, ਸੁਰਿੰਦਰ ਕੌਰ ਧਾਮੀ ਤੇ ਪਰਿਵਾਰ, ਸੀਰਸ ਤੋਂ ਬਹੁਤ ਬਹੁਤ ਇਹਨਾਂ ਦੇ ਧੰਨਵਾਦੀ। ਇਹਨਾਂ ਨੇ ਪ੍ਰੋਗਰਾਮ ਨੂੰ ਸਪਾਂਸਰ ਕਰਕੇ ਤੁਹਾਡੇ ਤੱਕ ਪਹੁੰਚਾਇਆ ਜੀ। ਗੱਲਬਾਤ ਕਰਦੇ ਜੀ ਬਲਤੇਜ ਪੰਨੂ ਹੋਰਾਂ ਦੇ ਨਾਲ। ਬਲਤੇਜ ਪੰਨੂ ਜੀ ਸਤਿ ਸ੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਅਤੇ ਜੀ ਸਭ ਤੋਂ ਪਹਿਲਾਂ ਆਪਾਂ ਗੱਲ ਕਰੀਏ ਪੰਜਾਬ ਦੀ। ਪੰਜਾਬ ਦੇ ਵਿੱਚ ਜਿਸ ਤਰ੍ਹਾਂ ਹਾਲਾਤ ਆ, ਦੂਰ ਦਰੇਡੇ ਬੈਠੀ ਜਿਹੜੀ ਕੇਂਦਰ ਸਰਕਾਰ ਵੀ ਦੇਖ ਰਹੀ ਆ, ਤੇ ਹੁਣ ਪਤਾ ਲੱਗਾ ਹੈ ਕਿ ਜਿਹੜੀ ਕੇਂਦਰ ਸਰਕਾਰ ਤੋਂ ਰਾਜਨਾਥ ਹੋਣੀ ਪੰਜਾਬ ਦੇ ਜਿਹੜੇ ਹਾਲਾਤ ਆ ਉਹਨਾਂ ਬਾਰੇ ਰਿਪੋਰਟ ਮੰਗੀ ਆ ਪ੍ਰਕਾਸ਼ ਬਾਦਲ ਤੋਂ। ਇਹ ਉਹਨਾਂ ਨੇ ਜਾਣਕਾਰੀ ਜਿਹੜੀ ਜੀ ਆਪਣੀ ਇੱਕ ਟਵੀਟ ਕਰਕੇ ਵੀ ਦਿੱਤੀ ਆ, ਔਰ ਉਹਨਾਂ ਨੇ ਇਹ ਗੱਲ ਆਖੀ ਆ ਕਿ ਕੇਂਦਰ ਦੀ ਜਿਹੜੀ ਸਰਕਾਰ ਹੈ ਉਹਦੇ ਵੱਲੋਂ ਪਲ ਪਲ ਦੀ ਨਿਗਾਹ ਜਿਹੜੀ ਹੈ ਜੀ ਉਹ ਰੱਖੀ ਜਾ ਰਹੀ ਹੈ ਪੰਜਾਬ ਦੇ ਉੱਤੇ। ਔਰ ਜਿਹੜੇ ਗ੍ਰਹਿ ਮੰਤਰੀ ਨੇ ਰਾਜਨਾਥ ਸਿੰਘ ਹੋਰੀ, ਉਹਨਾਂ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੂੰ ਸ਼ਾਂਤੀ ਦੀ ਬਹਾਲੀ ਦੇ ਵਾਸਤੇ ਲੋੜੀਂਦੇ ਸਖਤ ਕਦਮ ਜਿਹੜਾ ਉਹ ਚੁੱਕਣ ਦੀ ਹਦਾਇਤ ਦਿੱਤੀ ਗਈ ਹੈ। ਸਿੱਖ ਜਥੇਬੰਦੀਆਂ ਜਿਹੜੀਆਂ ਜੀ ਜਿਨ੍ਹਾਂ ਨੇ ਰਾਜਮਾਰਗਾਂ ਨੂੰ ਠੱਪ ਕੀਤਾ ਹੋਇਆ ਜੀ, ਇਹਦੇ ਸਬੰਧ ਦੇ ਵਿੱਚ ਉਹਨਾਂ ਨੇ ਪੂਰੀ ਜਾਣਕਾਰੀ ਜਿਹੜੀ ਉਹ ਲਈ ਹੈ। ਉਧਰ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਨਿੱਜਰਪੁਰਾ ਤੇ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਘਵੱਦੀ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਪੱਤਰੇ ਪਾੜਨ ਦੇ ਮਾਮਲੇ ਦੇ ਵਿੱਚ 2 ਗ੍ਰੰਥੀ ਤੇ ਇੱਕ ਔਰਤ ਨੂੰ ਜਿਹੜਾ ਜੀ ਉਹ ਗ੍ਰਿਫਤਾਰ ਕੀਤਾ ਗਿਆ। ਕੇਂਦਰੀ ਗ੍ਰਹਿ ਮੰਤਰੀ ਜਿਹੜੇ ਨੇ ਜੀ ਰਾਜਨਾਥ ਸਿੰਘ ਹੋਰੀ, ਉਹਨਾਂ ਨੇ ਇਹ ਕਿਹਾ ਕਿ ਜਿਹੜਾ ਕੇਂਦਰ ਹੈ ਜੀ ਉਹ ਹਰ ਸੰਭਵ ਸਹਾਇਤਾ ਜਿਹੜੀ ਹੈ ਜੀ ਉਹ ਸੂਬੇ ਨੂੰ ਦੇਊਗਾ ਤਾਂ ਕਿ ਇੱਥੇ ਅਮਨ ਕਾਨੂੰਨ ਦੀ ਜਿਹੜੀ ਹਾਲਾਤ ਹੈ ਉਹ ਨਾ ਵਿਗੜੇ। ਉਹਨਾਂ ਨੇ ਇਹ ਕਿਹਾ ਕਿ ਪੰਜਾਬ ਦੇ ਹਾਲਾਤ ਤੋਂ ਕੇਂਦਰ ਦੀ ਸਰਕਾਰ ਜਿਹੜੀ ਹੈ ਜੀ ਉਹ ਫਿਕਰਮੰਦ ਹੈ ਤੇ ਚਾਹੁੰਦੀ ਹੈ ਕਿ ਇੱਥੇ ਅਮਨ ਕਾਨੂੰਨ ਜਿਹੜਾ ਜੀ ਉਹ ਛੇਤੀ ਪਰਤਾਵੇ। ਕਈ ਕੁਝ ਜਿਹੜਾ ਜੀ ਉਹ ਚੱਲੀ ਜਾਂਦਾ ਜਿਹੜੇ ਇਹ ਗ੍ਰੰਥੀ ਤੇ ਔਰਤ ਜਿਹੜੀ ਫੜੀ ਗਈ ਆ, ਇਹ ਕਿਹਾ ਜਾ ਰਿਹਾ ਹੈ ਕਿ ਉਹਨਾਂ ਨੇ ਕਿਸੇ ਇੱਕ ਜਿਹੜੇ ਪਾਰਟੀ ਦੇ ਨੇਤਾ ਦਾ ਨਾਂ ਲੈ ਤਾ ਕਿ ਉਹਨਾਂ ਦੀ ਸ਼ਹਿਰ ਦੇ ਉੱਤੇ ਉਹ ਇਹ ਕੰਮ ਕਰਦੇ ਸੀਗੇ। ਇਹ ਅਫਵਾਹਾਂ ਜਿਹੜੀਆਂ ਜੀ ਬੜੇ ਵੱਡੇ ਪੱਧਰ ਦੇ ਉੱਤੇ ਇਸ ਵੇਲੇ ਚੱਲ ਰਹੀਆਂ ਨੇ ਜੀ। ਜਿਹੜੇ ਪੁਲਿਸ ਆ ਉਹ ਕਹਿੰਦੀ ਆ ਕਿ ਜਿਹੜਾ ਗ੍ਰੰਥੀ ਜਗਦੀਪ ਸਿੰਘ ਆ ਉਹਨੇ ਇਹ ਜੁਰਮ ਕਬੂਲਿਆ ਕਿ ਉਹਨੇ ਪੁਲਿਸ ਨੂੰ ਗੁੰਮਰਾਹ ਕਰਨ ਦੀ ਜਿਹੜੀ ਉਹ ਕੋਸ਼ਿਸ਼ ਕੀਤੀ ਸੀਗੀ। ਔਰ ਉਹਨਾਂ ਨੇ ਇਹ ਗੱਲ ਜਿਹੜੀ ਹੈ ਜੀ ਉਹ ਕਹੀ ਆ ਕਿ ਜਿਹੜੀ ਔਰਤ ਸੀ ਉਹਨੇ ਗੁਰਦੁਆਰੇ ਦੇ ਵਿੱਚ ਵੜ ਕੇ ਬੇਅਦਬੀ ਜਿਹੜੀ ਉਹ ਕੀਤੀ ਸੀਗੀ। ਔਰ ਲੁਧਿਆਣੇ ਦੇ ਪੁਲਿਸ ਕਮਿਸ਼ਨਰ ਜਿਹੜਾ ਪਰਮਨਾਜ ਸਿੰਘ ਉਮਰਾ ਨੰਗਲ ਨੇ, ਉਹਨਾਂ ਨੇ ਜਿਹੜੀ ਹੈ ਇਹ ਗੱਲ ਆਖੀ ਕਿ ਜਿਹੜੀ ਇਹ ਬਲਵਿੰਦਰ ਕੌਰ ਹੈ ਉਹਨੂੰ ਤੇ ਗ੍ਰੰਥੀ ਸਿਕੰਦਰ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ। ਹੁਣ ਇਹਨਾਂ ਦੀ ਗ੍ਰਿਫਤਾਰੀ ਦੇ ਵਿੱਚ ਜਿਹੜਾ ਜੀ ਪਰਮਨਾਜ ਸਿੰਘ ਉਮਰਾ ਨੰਗਲ ਹੋਣਾ ਦਾ ਫੇਰ ਜਿਹੜਾ ਜੀ ਉਹ ਆ ਜਾਣਾ ਹਰ ਜਗ੍ਹਾ ਦੇ ਉੱਤੇ ਉਹਨਾਂ ਦਾ ਮੌਜੂਦ ਹੋਣਾ, ਚਾਹੇ ਉਹ ਗੋਲੀਆਂ ਚੱਲਣ ਵਾਲੀ ਗੱਲ ਹੋਵੇ, ਚਾਹੇ ਇੱਥੇ ਫੜਨ ਵਾਲੀ ਗੱਲ ਹੋਵੇ। ਲੋਕਾਂ ਦੇ ਸੰਗ ਤੋਂ ਹੇਠਾਂ ਇਹ ਗੱਲ ਉਤਰ ਨਹੀਂ ਰਹੀ ਜੀ ਕਿ ਜਿਹੜੇ ਬੰਦੇ ਫੜੇ ਗਏ ਨੇ ਕਿ ਵਾਕਿਆ ਹੀ ਉਹ ਜਿਹੜੇ ਜੀ ਇਸ ਬੇਅਦਬੀ ਦੇ ਵਾਸਤੇ ਜਿਹੜਾ ਜੀ ਉਹ ਜ਼ਿੰਮੇਵਾਰ ਹੋ ਸਕਦੇ ਨੇ। ਬਿਲਕੁਲ ਸਹੀ ਗੱਲ ਆ ਜੀ, ਕੋਈ ਵੀ ਨਹੀਂ ਮੰਨ ਰਿਹਾ। ਜਿਸ ਬੰਦੇ ਦਾ ਔਰਤ ਨਾਂ ਲੈ ਰਹੀ ਆ ਉਸ ਦੇ ਨਾਲ ਪਿੰਡ ਦੇ ਵਿੱਚ ਉਹਦੀ ਕੋਈ ਲਾਗ ਡਾਟਿਆ, ਇਸ ਕਰਕੇ ਉਸ ਦਾ ਨਾਂ ਲੈ ਰਹੀ ਆ। ਤੇ ਵੈਸੇ ਇਹ ਪੁਲਿਸ ਦਾ ਹੀ ਜੁਮਲਾ ਆ ਮੇਰੇ ਖਿਆਲ ਦੇ ਵਿੱਚ, ਉਹਨਾਂ ਨੂੰ ਤਾਂ ਕਿਸੇ ਨੇ ਨਹੀਂ ਦੇਖਿਆ ਹੋਣਾ ਇਹ ਕੀ ਕਹਿੰਦੇ ਆ। ਤੇ ਅੱਗੇ ਆਪਾਂ ਜੀ ਗੱਲ ਕਰਦੇ ਆ ਕਿ ਬੜੇ ਦਿਨ ਹੋ ਗਏ ਸੀਗੇ ਖਬਰ ਸੁਣੀ ਨੂੰ 50 ਕਰੋੜ ਦੀ ਹੈਰੋਇਨ ਆ ਬਾਰਡਰ ਤੋਂ ਫੜੀ ਹੈ। ਬਿਲਕੁਲ ਜੀ, ਇਹ BSF ਦੀ ਜਿਹੜੀ 87 ਬਟਾਲੀਅਨ ਹੈ ਉਹਨੇ 50 ਕਰੋੜ ਰੁਪਏ ਦੇ ਮੁੱਲ ਦੀ ਹੈਰੋਇਨ ਜਿਹੜੀ ਹੈ ਬਰਾਮਦ ਕੀਤੀ ਹੈ। ਇਹ ਜਿਹੜੇ ਤਸਕਰ ਸੀਗੇ ਜੀ, ਜਿਹੜੇ ਸਮਗਲਰ ਸੀਗੇ, ਉਹ ਹੈਰੋਇਨ ਦੇ 10 ਪੈਕੇਟ, 4 ਪਿਸਟਲ, 95 ਰੌਂਦ, 2 ਪਾਕਿਸਤਾਨੀ ਮੋਬਾਇਲ ਤੇ ਸਿਮ ਜਿਹੜੇ ਸੀਗੇ ਉਹ ਮੌਕੇ ਦੇ ਉੱਤੇ ਛੱਡ ਕੇ ਜਿਹੜੇ ਜੀ ਉਹ ਫਰਾਰ ਹੋ ਗਏ ਦੱਸੇ ਜਾਂਦੇ ਨੇ। BSF ਦੇ DIG ਜਿਹੜੇ ਨੇ ਜੀ ਉਹਨਾਂ ਨੇ ਦੱਸਿਆ ਕਿ 2 ਪਾਕਿਸਤਾਨੀ ਜਿਹੜੇ ਸਮਗਲਰ ਸੀਗੇ ਉਹ ਭਾਰਤੀ ਸਰਹੱਦ ਵੱਲ ਜਿਹੜੇ ਆ ਰਹੇ ਸੀਗੇ। ਜਵਾਨਾਂ ਨੇ ਉਹਨਾਂ ਨੂੰ ਲਲਕਾਰਿਆ, ਜਿਹੜੇ ਸਮਗਲਰ ਸੀ ਉਹਨਾਂ ਨੇ ਅੱਗੋਂ ਫਾਇਰਿੰਗ ਜਿਹੜੀ ਸੀ ਉਹ ਸ਼ੁਰੂ ਕਰ ਦਿੱਤੀ ਔਰ ਉਹ ਕਹਿੰਦੇ ਜੀ ਉਹ ਤਾਂ ਭੱਜ ਗਏ। ਤੇ ਜਿਹੜਾ ਜੀ ਜਦੋਂ ਬਾਅਦ ਦੇ ਵਿੱਚ ਦੇਖਿਆ ਗਿਆ ਤਾਂ ਉੱਥੇ ਜਿਹੜੇ ਇਹ ਪੈਕਟ ਜਿਹੜੇ ਸੀਗੇ 10 ਪੈਕਟ ਤੇ ਬਾਕੀ ਸਮਾਨ ਜਿਹੜਾ ਸੀਗਾ ਜੀ ਉਹ ਬਰਾਮਦ ਹੋਇਆ ਸੀਗਾ। ਠੀਕ ਹੈ ਕਿ ਅਸਲ ਦੇ ਵਿੱਚ ਪਿਛਲੇ ਦਿਨਾਂ ਤੋਂ ਖਬਰਾਂ ਹੀ ਇੰਨੀਆਂ ਹੋ ਗਈਆਂ ਜੀ, ਉਹ ਇਹੋ ਜਿਹੀਆਂ ਖਬਰਾਂ ਸਾਰੀਆਂ ਦੀਆਂ ਸਾਰੀਆਂ ਦੱਬੀਆਂ ਗਈਆਂ ਜੀ ਥੱਲੇ।
ਜੀ ਬਿਲਕੁਲ। ਤੇ ਅੱਗੇ ਆਪਾਂ ਜੀ ਪੰਜਾਬ ਦੀ ਫਿਰ ਗੱਲ ਕਰਦੇ ਹਾਂ ਕਿ ਪੰਜਾਬ ਦੇ ਵਿੱਚ ਹਫੜਾ ਦਫੜੀ ਮਚੀ ਹੋਈ ਆ, ਹਰ ਇੱਕ ਦੀਆਂ ਅੱਖਾਂ ਉੱਥੇ ਲੱਗੀਆਂ ਹੋਈਆਂ, ਸਥਿਤੀ ਖਰਾਬ ਨਾ ਹੋ ਜਾਏ। ਪਰ ਜਿਹੜੀ ਸੱਤਾਧਾਰੀ ਸਰਕਾਰ ਆ ਉਹ ਕਬੱਡੀਆਂ ਪਾਉਣ ਲਈ ਤਿਆਰ। ਜੀ ਬਿਲਕੁਲ, ਪੰਜਾਬ ਇਸ ਵੇਲੇ ਬੜੇ ਨਾਜ਼ੁਕ ਦੌਰ ਦੇ ਵਿੱਚੋਂ ਲੰਘ ਰਿਹਾ ਜੀ, ਪਰ ਸਰਕਾਰ ਜਿਹੜੀ ਆ ਉਹਦੀ ਬੇਸ਼ਰਮੀ ਦੀ ਹੱਦ ਜਿਹੜੀ ਹੈ ਜੀ ਉਹ ਦੇਖੋ ਕਿ ਉਹ 6ਵੇਂ ਵਿਸ਼ਵ ਕਬੱਡੀ ਕੱਪ ਦੀ ਤਿਆਰੀ ਦੇ ਵਿੱਚ ਲੱਗੀ ਹੋਈ ਆ। ਖੇਡ ਵਿਭਾਗ ਨੇ ਵਿਸ਼ਵ ਕਬੱਡੀ ਕੱਪ ਦੇ ਜਿਹੜਾ ਉਦਘਾਟਨ ਤੇ ਜਿਹੜੇ ਸਮਾਪਤੀ ਵਾਲੇ ਪ੍ਰੋਗਰਾਮ ਹੋਣੇ ਨੇ ਉਹਦੇ ਸੰਬੰਧੀ ਟੈਂਡਰ ਜਿਹੜੇ ਉਹ ਖੁੱਲ੍ਹ 20 ਤਰੀਕ ਤੋਂ ਭਾਰਤ ਦੀ ਕਬੱਡੀ ਟੀਮ ਦੇ ਲੁਧਿਆਣੇ ਦੇ ਵਿੱਚ ਟਰਾਇਲ ਸ਼ੁਰੂ ਹੋ ਰਹੇ ਨੇ। ਭਾਰਤੀ ਟੀਮ ਦਾ ਮੈਨੇਜਰ ਤੇ ਹੋਰ ਸਿਆਸੀ ਜਿਹੜੇ ਵਿਅਕਤੀ ਨੇ ਜੀ ਉਹ ਕਬੱਡੀ ਕੱਪ ਦੇ ਸਿਲਸਿਲੇ ਦੇ ਵਿੱਚ ਵਿਦੇਸ਼ਾਂ ਤੇ ਗਏ ਹੋਏ ਨੇ। ਡਿਪਟੀ ਕਮਿਸ਼ਨਰ ਦੇ ਕਬੱਡੀ ਕੱਪ ਦੀ ਤਿਆਰੀ ਦੇ ਵਾਸਤੇ ਸਟੇਡੀਅਮਾਂ ਦੇ ਦੌਰੇ ਕੀਤੇ ਜਾ ਰਹੇ ਨੇ। ਖੇਡ ਵਿਭਾਗ ਜਿਹੜਾ ਦੀ ਉਹ ਆਲਮੀ ਜਿਹੜਾ ਇਹ ਵਿਸ਼ਵ ਕੱਪ ਹੈ ਜੀ ਇਹਦੇ ਵਾਸਤੇ ਸਪਾਂਸਰ ਲੱਭਣ ਦੇ ਵਿੱਚ ਜੁਟਿਆ ਹੋਇਆ ਹੈ। ਖੇਡ ਵਿਭਾਗ ਦੇ ਵੱਲੋਂ 14 ਤੋਂ 28 ਨਵੰਬਰ ਤੱਕ ਵਿਸ਼ਵ ਕਬੱਡੀ ਕੱਪ ਜਿਹੜਾ ਦੀ ਉਹ ਕਰਵਾਇਆ ਜਾਣਾ ਹੈ। ਉਦਘਾਟਨੀ ਸਮਾਰੋਹ ਦੇ ਵਾਸਤੇ 3 ਕੰਪਨੀਆਂ ਫੈਰਿਸਵੀਲ ਮੁੰਬਈ, ਟੱਚਵੁੱਡ ਦਿੱਲੀ, ਪਰਸਪੈਕਟ ਦਿੱਲੀ ਨੇ ਪਹੁੰਚ ਕੀਤੀ ਹੈ। ਸਰਕਾਰ ਦੇ ਵੱਲੋਂ ਉਦਘਾਟਨੀ ਤੇ ਸਮਾਪਤੀ ਸਮਾਰੋਹਾਂ ਦੇ ਉੱਤੇ 4 ਕਰੋੜ ਰੁਪਈਆ ਖਰਚਿਆ ਜਾਊਗਾ। ਇਹਦੇ ਵਿੱਚ ਬਾਲੀਵੁੱਡ ਦੇ ਜਿਹੜੇ ਸਿਤਾਰੇ ਨੇ ਉਹ ਸ਼ਾਮਲ ਹੋਣਗੇ ਔਰ ਇਹ ਵੀ ਕਿਹਾ ਜਾ ਰਿਹਾ ਜੀ ਕਿ ਅਗਲੇ ਸੋਮਵਾਰ ਤੋਂ ਟੀਵੀ ਦੇ ਉੱਤੇ ਇਹਦੀ ਐਡਵਰਟਾਈਜ਼ਮੈਂਟ ਜਿਹੜੀ ਆ ਉਹ ਆਊਗੀ। ਵਿਦੇਸ਼ੀ ਟੀਮਾਂ ਨੂੰ ਸੱਦਾ ਪੱਤਰ ਜਿਹੜਾ ਜੀ ਉਹ ਭੇਜਿਆ ਜਾ ਚੁੱਕਿਆ ਹੈ। ਵਿਸ਼ਵ ਕਬੱਡੀ ਕੱਪ ਦਾ ਜਿਹੜਾ ਜੀ ਫਾਈਨਲ ਮੈਚ ਹੈ ਜੀ, ਫਾਈਨਲ ਜਿਹੜਾ ਪ੍ਰੋਗਰਾਮ ਹੈ ਉਹ ਜਲਾਲਾਬਾਦ ਦੇ ਵਿੱਚ ਹੋਣਾ ਹੈ। ਪਿੰਡ ਬਾਦਲ ਦੇ ਵਿੱਚ ਵੀ ਜਿਹੜਾ ਜੀ ਇੱਕ ਮੈਚ ਹੋਣਾ ਹੈ। ਤੋ ਇਹ ਮੈਚ ਜਿਹੜੇ ਨੇ ਉਹ ਕਿਵੇਂ ਹੋਣਗੇ, ਇਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਸਵਾਲ ਹੈ। ਜਿਹੋ ਜਿਹੇ ਹਾਲਾਤ ਪੰਜਾਬ ਦੇ ਵਿੱਚ ਬਣੇ ਪਏ ਨੇ, ਜਿੱਥੇ ਕਿ ਕਿਸੇ ਵੀ ਨੇਤਾ ਦਾ ਬਾਹਰ ਨਿਕਲਣਾ ਔਖਾ ਹੋਇਆ ਪਿਆ, ਤੇ ਉਸ ਮੌਕੇ ਦੇ ਉੱਤੇ ਜਿਹੜੀ ਆ ਜੀ ਉਹ ਸਰਕਾਰ ਕਬੱਡੀ ਕੱਪ ਦੇ ਵਿੱਚ ਜਿਹੜਾ ਜੀ ਉਹ ਤੁਰ ਪਈ ਆ ਇਹਨੂੰ ਕਰਾਉਣ ਦੇ ਵਾਸਤੇ। ਵੈਸੇ ਅੱਜ ਜਦੋਂ ਕਿ ਹੁਣ ਦਿਨ ਚੜ੍ਹ ਗਿਆ ਪੰਜਾਬ ਦੇ ਵਿੱਚ ਤੇ ਕੈਬਨਿਟ ਦੀ ਮੀਟਿੰਗ ਜਿਹੜੀ ਹੈ ਜੀ ਇੱਥੇ ਹੋ ਰਹੀ ਹੈ। ਸੋ ਦੇਖਦੇ ਆ ਉਸ ਕੈਬਨਿਟ ਦੀ ਮੀਟਿੰਗ ਦੇ ਵਿੱਚ ਜਿਹੜਾ ਜੀ ਕਿਹੋ ਜਿਹਾ ਫੈਸਲਾ ਜਿਹੜਾ ਉਹ ਲਿਆ ਜਾਂਦਾ ਹੈ। ਕਿ ਉਹਦੇ ਵਿੱਚ ਪੰਜਾਬ ਦੇ ਮੌਜੂਦਾ ਹਾਲਾਤਾਂ ਦੀ ਗੱਲ ਕੀਤੀ ਜਾਂਦੀ ਆ ਜਾਂ ਫਿਰ ਇੱਥੇ ਜਿਹੜਾ ਜੀ ਕਬੱਡੀ ਕੱਪ ਜਿਹੜਾ ਹੋ ਰਿਹਾ ਉਹਦੀ ਕੋਈ ਗੱਲ ਜਿਹੜੀ ਹੈ ਜੀ ਉਹ ਕੀਤੀ ਜਾਂਦੀ ਆ। ਜੀ ਬਿਲਕੁਲ, ਸ਼ਾਇਦ ਮੇਰੇ ਖਿਆਲ ਦੇ ਵਿੱਚ ਸ਼ਾਇਦ ਜਿੰਨੀ ਕਬੱਡੀਆਂ ਕਰਾਉਣੀਆਂ ਉਹਨਾਂ ਨੂੰ ਪਤਾ ਹੀ ਨਾ ਹੋਵੇ ਕਿ ਜਿਹੜੇ ਬਾਹਰਲੇ ਕਬੱਡੀ ਵਾਲੇ ਆ ਜਿਹੜੇ ਜਿੰਨੇ ਵੀ ਹੈਗੇ ਆ ਉਹਨਾਂ ਨੇ ਬਾਈਕਾਟ ਕੀਤਾ ਹੋਇਆ ਆ ਅਤੇ ਇਹ ਕਿਸ ਤਰ੍ਹਾਂ ਹੋਊਗਾ। ਅੱਗੇ ਆਪਾਂ ਗੱਲ ਕਰਦੇ ਚਹੇੜੂ ਤੇ ਪਠਾਨਕੋਟ ਰੋਡ ਵੀ ਬੰਦ ਰਹੇ ਜੀ। ਜਿਹੜਾ ਇਹ ਪਹਿਲਾਂ ਪਠਾਨਕੋਟ ਰੋਡ ਜਿਹੜਾ ਸੀਗਾ ਜੀ ਉਹ ਖੁੱਲਿਆ ਹੋਇਆ ਸੀਗਾ, ਸਿਰਫ ਇੱਕੋ ਹੀ ਰੋਡ ਸੀਗਾ ਜੀ ਜਿਹੜਾ ਮੇਨ ਖੁੱਲਿਆ ਸੀਗਾ। ਪਰ ਹੁਣ ਜਿਹੜਾ ਜੀ ਪਠਾਨਕੋਟ ਰੋਡ ਜਿਹੜਾ ਜੀ ਉਹਦੇ ਉੱਤੇ ਵੀ ਧਰਨਾ ਜਿਹੜਾ ਜੀ ਉਹ ਲੱਗ ਗਿਆ ਔਰ ਇਸ ਧਰਨੇ ਨੇ ਜਿਹੜੀ ਹੈ ਜੀ ਇੱਧਰ ਜਾਂਦੀ ਆਵਾਜਾਈ ਉਹ ਸਾਰੀ ਦੀ ਸਾਰੀ ਰੋਕ ਦਿੱਤੀ ਹੈ। ਉਧਰ ਝੇੜੂ ਵਾਲਾ ਜਿਹੜਾ ਪੁਲ ਆ ਜੀ ਉਹਦੇ ਉੱਤੇ ਵੀ ਇਹ ਜਿਹੜਾ ਜੀ ਅੱਜ ਜਾਮ ਜਿਹੜਾ ਜੀ ਉਹ ਲਾ ਦਿੱਤਾ ਗਿਆ। ਉੱਥੇ ਵੱਡੀ ਗਿਣਤੀ ਦੇ ਵਿੱਚ ਲੋਕ ਜਿਹੜੇ ਉਹ ਪਹੁੰਚੇ ਨੇ। ਇਸੇ ਤਰੀਕੇ ਦੇ ਨਾਲ ਜਿਹੜਾ ਜਲੰਧਰ ਦਾ BSF ਚੌਂਕ ਹੈ ਉਹਦੇ ਵਿੱਚ ਵੀ ਲੋਕਾਂ ਨੇ ਵੱਡੀ ਗਿਣਤੀ ਦੇ ਵਿੱਚ ਜਿਹੜਾ ਜੀ ਉਹ ਪਹੁੰਚ ਕੇ ਤੇ ਉੱਥੇ ਜਾਮ ਜਿਹੜਾ ਜੀ ਉਹ ਲਾਇਆ ਜੀ, ਧਰਨਾ ਉੱਥੇ ਵੀ ਲੱਗ ਗਿਆ। ਸੋ 4 ਚੁਫੇਰੇ ਤੋਂ ਆਪਾਂ ਕੱਲ ਗੱਲ ਕੀਤੀ ਸੀਗੀ ਕਿ 3-4 ਹਿੱਸੇ ਜਿਹੜੇ ਪੰਜਾਬ ਦੇ ਹੋ ਗਏ ਨੇ। ਹੁਣ 3-4 ਤੋਂ ਉੱਪਰ ਚੱਲਦਿਆਂ ਹੋਇਆ ਤੁਸੀਂ ਇਹ ਕਹ ਲਓ 7-8 ਹਿੱਸਿਆਂ ਦੇ ਵਿੱਚ ਜਿਹੜਾ ਜੀ ਉਹ ਪੰਜਾਬ ਵੰਡਿਆ ਗਿਆ ਜੀ। ਤੁਸੀਂ ਕਿਹੜੇ ਪਾਸੇ ਤੋਂ ਜਿਹੜਾ ਜੀ ਉਹ ਨਿਕਲ ਕੇ ਜਿਹੜਾ ਉਹ ਜਾਓਗੇ, ਕਿਸੇ ਵੀ ਪਾਸੇ ਤੋਂ ਸ਼ਾਇਦ ਨਹੀਂ। ਜਿਹੜੀ ਕੰਪਲੇਂਟ ਆ ਨਾ ਜੀ ਉਹ ਲੋਕਾਂ ਦੀ ਹੁਣ ਇਹ ਆਉਣੀ ਸ਼ੁਰੂ ਹੋ ਗਈ ਕਿ ਕਿਉਂਕਿ ਇਹ ਤਾਂ ਹੈ ਨੀ ਗਾ ਜੀ ਕਿ ਉਹਨਾਂ ਘਰਾਂ ਦੇ ਵਿੱਚ 6-6 ਮਹੀਨੇ ਦਾ ਰਾਸ਼ਨ ਪਿਆ, ਲੋਕਾਂ ਦਾ ਰਾਸ਼ਨ ਮੁੱਕਣਾ ਸ਼ੁਰੂ ਹੋ ਗਿਆ, ਦੁਕਾਨ ਖੁੱਲਦੀ ਨੀ ਗੀ ਤੇ ਦੁਕਾਨਾਂ ਤਾਂ ਪਿੰਡਾਂ ਵਾਲੀਆਂ ਜਿਹੜੀਆਂ ਛੋਟੀਆਂ ਨੇ ਉਹ ਵੀ ਬੰਦ ਪਈਆਂ ਨੇ। ਇਸ ਕਰਕੇ ਲੋਕਾਂ ਨੂੰ ਜਿਹੜੀ ਆ ਜੀ ਉਹ ਮੁਸ਼ਕਿਲ ਤਾਂ ਵੱਡੀ ਆਉਣੀ ਸ਼ੁਰੂ ਹੋ ਗਈ ਹੈ। ਸੋ ਦੇਖਦੇ ਹਾਂ ਜੀ ਕਿ ਇਹ ਸਾਰਾ ਕੁਝ ਜਿਹੜਾ ਉਹ ਕਿਸ ਤਰੀਕੇ ਦੇ ਨਾਲ ਅੱਗੋਂ ਜਿਹੜਾ ਜੀ ਉਹ ਚੱਲਦਾ ਹੈ। ਬੇਸ਼ੱਕ ਕੁਝ ਲੋਕ ਇਹ ਕਹੀ ਜਾਂਦੇ ਨੇ ਕਿ ਇਹ ਜਾਮ ਜਿਹੜੇ ਉਹ ਨਿਰੰਤਰ ਜਾਰੀ ਰਹਿਣੇ ਚਾਹੀਦੇ ਨੇ, ਪਰ ਉਹ ਇਸ ਗੱਲ ਤੋਂ ਥੋੜਾ ਜਿਹੜਾ ਨਾ ਜੀ ਉਹ ਅਣਭੇਜ ਨੇ ਜਾਂ ਜਾਣਬੁੱਝ ਕੇ ਕਰੀ ਜਾਂਦੇ ਨੇ ਕਿ ਜਦੋਂ ਆਮ ਲੋਕ ਜਿਹੜੇ ਨੇ ਜੇ ਉਹ ਇੰਨੇ ਡਾਟੇ ਤੰਗ ਪਰੇਸ਼ਾਨ ਹੋਣੇ ਸ਼ੁਰੂ ਹੋ ਗਏ ਤਾਂ ਫਿਰ ਇਉਂ ਆ ਜੀ ਕਿ ਕਿੰਨੇ ਕੁ ਦਿਨ ਜਿਹੜਾ ਜੀ ਉਹ ਜਾਮ ਰੱਖਿਆ ਜਾਊਗਾ। ਉਸ ਤੋਂ ਬਾਅਦ ਉਹ ਨਾ ਹੋਵੇ ਜੀ ਕਿ ਇਹਦੇ ਵਿੱਚੋਂ ਕੁਝ ਵੀ ਜਿਹੜਾ ਜੀ ਉਹ ਹਾਸਲ ਨਾ ਕੀਤਾ ਜਾ ਸਕੇ ਤੇ ਇਹ ਜਿਹੜਾ ਜੀ ਇਹ ਸਾਰਾ ਕੁਝ ਬਿਨਾਂ ਕੁਝ ਹਾਸਲ ਕੀਤੇ ਤੋਂ ਹੀ ਮੁੱਕ ਜਾਵੇ ਜੀ। ਇਹ ਬਹੁਤ ਵੱਡਾ ਸਵਾਲ ਹੈ ਇਸ ਵੇਲੇ ਉੱਠ ਕੇ ਖੜਾ ਹੋ ਗਿਆ ਜੀ। ਬਿਲਕੁਲ ਜੀ, ਇਸ ਵੇਲੇ ਬੜੀ ਦੁਵਿਧਾ ਬਣੀ ਪਈ ਹੈ ਇਸ ਚੀਜ਼ ਦੀ ਕਿ ਇਸ ਵਿੱਚ ਕੁਝ ਕੁ ਲੋਕ ਸੋਚ ਰਹੇ ਨਹੀਂ ਬੰਦ ਹੋਣੇ ਚਾਹੀਦੇ,
ਪਰ ਕਈ ਸੁਲਝੇ ਹੋਏ ਲੋਕ ਕਹਿੰਦੇ ਆ ਕਿ ਇਹਨਾਂ 'ਤੇ ਥੋੜ੍ਹਾ ਜਿਹਾ ਕੰਟਰੋਲ ਚਾਹੀਦਾ ਹੈ। ਅਤੇ ਅੱਗੇ ਆਪਾਂ ਕਰਦੇ ਜੀ ਜਲੰਧਰ ਵਿੱਚ ਅੱਜ ਜਿਸ ਤਰ੍ਹਾਂ 3 ਘੰਟੇ ਦਾ ਜਾਮ ਲਾਉਣ ਦੀ ਗੱਲ ਕੀਤੀ ਗਈ ਆ, ਔਰ ਸਿੱਖ ਜਿਹੜੇ ਆ ਰੋਸ ਮੁਜ਼ਾਹਰਾ ਕਰ ਰਹੇ ਸੀ, ਅਤੇ ਪਰ ਉੱਧਰੋਂ ਕੁਝ ਕੁ ਦੁਕਾਨਦਾਰ ਆ ਆਪਸ ਵਿੱਚ ਝੜਪਾਂ ਹੋਈਆਂ। ਜੀ ਇਹ ਜਿਹੜੀਆਂ ਦੀ ਜਲੰਧਰ ਦੇ ਵਿੱਚ ਹੋਈਆਂ ਨੇ ਝੜਪਾਂ, ਇਹ ਜਲੰਧਰ ਫਗਵਾੜਾ ਨੈਸ਼ਨਲ ਹਾਈਵੇ ਦੇ ਉੱਤੇ ਤਾਂ ਜਿਹੜਾ ਜੀ ਜਾਮ ਲੱਗਿਆ, ਜਿਵੇਂ ਮੈਂ ਤੁਹਾਨੂੰ ਦੱਸ ਕੇ ਹਟਿਆ, ਜਲੰਧਰ ਸ਼ਹਿਰ ਦੇ ਸਭ ਤੋਂ ਰੁੱਝੇ ਹੋਏ PAP ਚੌਂਕ ਦੇ ਵਿੱਚ ਵੀ ਜਿਹੜਾ ਜਾਮ ਲੱਗਿਆ। ਮਾਈ ਹੀਰਾ ਗੇਟ ਦੇ ਵਿੱਚ ਇਹ ਗੜਬੜ ਜਿਹੜੀ ਆ ਜੀ ਉਹ ਹੋਈ ਹੈ। ਇੱਥੇ ਸ਼ਹਿਰ ਦਾ ਮਾਹੌਲ ਜਿਹੜਾ ਸੀਗਾ ਜੀ, ਇੱਥੇ ਗੜਬੜ ਹੋਣ ਕਰਕੇ ਤਣਾਅਪੂਰਨ ਹੋ ਗਿਆ ਜੀ। ਜਿਹੜੀ ਇਹ ਗੜਬੜ ਹੋਈ ਆ, ਇਹਦੇ ਵਿੱਚ ਸਿੱਖ ਆਗੂ ਤੇ ਦੁਕਾਨਦਾਰ ਜਿਹੜੇ ਸੀਗੇ ਜੀ, ਉਹਨਾਂ ਨੇ ਇੱਕ ਦੂਜੇ ਦੇ ਉੱਤੇ ਇੱਟਾਂ ਮਾਰੀਆਂ, ਇੱਟਾਂ ਪੱਥਰ ਜਿਹੜੇ ਸੀ ਉਹ ਮਾਰੇ, ਡਾਂਗਾ ਸੋਟੇ ਵੀ ਜਿਹੜੇ ਉਹ ਨਿਕਲੇ। ਅਸਲ 'ਚ ਇਹ ਲੜਾਈ ਜਿਹੜੀ ਸੀ ਉਹ ਉੱਥੋਂ ਸ਼ੁਰੂ ਹੋਈ ਜਦੋਂ ਕੁਝ ਜਿਹੜੇ ਬੰਦ ਕਰਵਾ ਰਹੇ ਲੋਕ ਸੀਗੇ ਜੀ, ਉਹਨਾਂ ਨੇ ਇੱਕ ਵਿਅਕਤੀ ਦੀ ਦੁਕਾਨ ਬੰਦ ਕਰਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹਨੇ ਨਾ ਕਰਤੀ। ਉਹਨੇ ਕਿਹਾ ਕਿ ਤਿਉਹਾਰਾਂ ਦਾ ਦਿਨ ਹੈ, ਉਹ ਆਪਣਾ ਕਾਰੋਬਾਰ ਨਹੀਂ ਬੰਦ ਕਰ ਸਕਦਾ। ਉਹ ਕਹਿੰਦਾ ਸਾਲ ਦੇ ਵਿੱਚੋਂ ਇਹ ਦਿਨ ਹੁੰਦੇ ਨੇ ਜਦੋਂ ਅਸੀਂ 4 ਪੈਸੇ ਕਮਾਉਣੇ ਹੁੰਦੇ ਨੇ। ਇਹਦੇ ਦੌਰਾਨ ਦੋਵੇਂ ਧਿਰਾਂ ਜਿਹੜੀਆਂ ਸੀਗੀਆਂ ਜੀ ਉਹ ਗਾਲੀ ਗਲੋਚ ਦੇ ਉੱਤੇ ਨਿਕਲ ਆਈਆਂ, ਤੇ ਫਿਰ ਜਿਹੜੇ ਨਾਅਰੇ ਸੀ ਉਹ ਵੀ ਲੱਗੇ। ਜਦੋਂ ਇਹ ਨਾਅਰੇ ਲੱਗੇ ਤਾਂ ਨਾਲ ਦੀ ਨਾਲ ਕਿਸੇ ਨੇ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਦੇ ਉੱਤੇ ਜਿਹੜੀ ਜੀ ਉਹ ਪਾ ਦਿੱਤੀ, ਤੇ ਉਹਦੇ ਨਾਲ ਦੋਵੇਂ ਧਿਰਾਂ ਦੇ ਜਿਹੜੇ ਲੋਕ ਸੀਗੇ ਜੀ ਉਹ ਉੱਥੇ ਇਕੱਠੇ ਹੋਣੇ ਸ਼ੁਰੂ ਹੋ ਗਏ। ਮਾਮਲਾ ਜਿਹੜਾ ਸੀਗਾ ਉਹ ਫਿਰਕੂ ਰੰਗਤ ਲੈਣ ਲੱਗ ਪਿਆ ਜੀ। ਔਰ ਪੱਥਰਬਾਜ਼ੀ ਦੇ ਦੌਰਾਨ ਜਿਹੜੇ 4 ਮੋਟਰਸਾਈਕਲ ਤੇ 5 ਦੁਕਾਨਾਂ ਨੂੰ ਵੀ ਜਿਹੜਾ ਉਹ ਨੁਕਸਾਨ ਪਹੁੰਚਿਆ। ਬੇਸ਼ੱਕ ਉੱਥੇ ਪੁਲਿਸ ਵਾਲੇ ਜਿਹੜੇ ਸੀਗੇ ਉਹ ਪਹੁੰਚ ਗਏ ਤੇ ਉਹਨਾਂ ਨੇ ਛੁਟਕਾਰਾ ਜਿਹੜਾ ਜੀ ਉਹ ਵਿੱਚ ਪੈ ਕੇ ਕਰਵਾ ਦਿੱਤਾ। ਪਰ ਜਿਵੇਂ ਇਹ ਵੀਡੀਓ ਜਿਹੜੀ ਹੈ ਜੀ ਉਹ ਵਾਇਰਲ ਹੋਈ ਆ ਉੱਥੋਂ ਦੀ, ਨਿਰਸੰਦੇਹ ਜਿਸ ਗੱਲ ਤੋਂ ਆਪਾਂ ਦੇਸ਼ ਤੋਂ ਸਾਰੇ ਡਰ ਰਹੇ ਹਾਂ ਨਾ ਜੀ, ਆਈ ਥਿੰਕ ਕਹਾਣੀ ਉਸ ਪਾਸੇ ਵੱਲ ਨੂੰ ਕਿਤੇ ਤੁਰ ਨਾ ਪਵੇ। ਇਹ ਆਪਣੇ ਬਾਕੀ ਸ਼ਹਿਰਾਂ ਦੇ ਵਿੱਚ ਅੱਗ ਜਿਹੜੀ ਆ ਜੀ ਉਹ ਨਾ ਤੁਰ ਪਵੇ। ਆਈ ਥਿੰਕ ਜਿਹੜੀ ਸੱਤਾਧਾਰੀ ਧਿਰ ਹੈ ਜੀ ਉਹ ਇਹ ਚਾਹੁੰਦੀ ਆ ਕਿ ਇਹ ਕਹਾਣੀ ਇਸ ਪਾਸੇ ਵੱਲ ਨੂੰ ਜਾਵੇ, ਤੇ ਫਿਰ ਉਹ ਜਿਹੜਾ ਜੀ ਉਹ ਆਰਾਮ ਕਰਨ ਇਹਨਾਂ ਨੂੰ, ਧਰਨੇ ਲਾਉਣ ਵਾਲਿਆਂ ਨੂੰ, ਕਿ ਗਲਤ ਧਰਨੇ ਲਾ ਰਹੇ ਸੀਗੇ, ਲੋਕਾਂ ਨੂੰ ਲੜਾਉਣ ਵਾਲੇ ਸੀਗੇ। ਬਸ ਇੱਥੇ ਤੋਂ ਜਿਹੜੇ ਆ ਜੀ ਉਹ ਬਚਣ ਦੀ ਜ਼ਰੂਰਤ ਹੈ, ਜੇ ਬਚਿਆ ਜਾ ਸਕਦਾ ਤਾਂ। ਬਿਲਕੁਲ ਜੀ, ਕਈਆਂ ਗੱਲਾਂ ਤੋਂ ਲੱਗਦਾ ਕਿ ਸ਼ਰਾਰਤੀ ਅੰਸਰ ਆ ਵਿੱਚ ਥੋੜ੍ਹੇ ਜਿਹੇ ਰਲ ਚੁੱਕੇ ਆ। ਜਿਸ ਤਰ੍ਹਾਂ ਆਮ ਮੁਹਾਰੇ ਲੋਕ ਰੋਸ ਦੇ ਮਾਰੇ ਘਰਾਂ ਤੋਂ ਬਾਹਰ ਨਿਕਲੇ ਉਹਨਾਂ ਦੇ ਵਿੱਚ। ਅਤੇ ਅੱਗੇ ਆਪਾਂ ਗੱਲ ਕਰੀਏ ਸਿਮਰਨਜੀਤ ਸਿੰਘ ਮਾਨ ਹੋਣਾ ਵੱਲੋਂ ਪੰਥਕ ਪ੍ਰੋਗਰਾਮ ਮੰਨਣ ਤੋਂ ਇਨਕਾਰ। ਸਿਮਰਨਜੀਤ ਸਿੰਘ ਮਾਨ ਹੋਰੀ ਜਿਹੜੇ ਨੇ ਜੀ, ਉਹਨਾਂ ਨੇ ਇਹ ਕਿਹਾ ਜੀ ਕਿ ਜਦੋਂ ਤੱਕ ਗੁਰੂ ਗ੍ਰੰਥ ਸਾਹਿਬ ਦਾ ਬੇਅਦਬੀ ਕਰਨ ਵਾਲੇ ਤੇ ਗੋਲੀ ਚਲਾ ਕੇ ਸਿੱਖਾਂ ਨੂੰ ਮਾਰਨ ਵਾਲਿਆਂ ਨੂੰ ਸਜ਼ਾ ਨਹੀਂ ਮਿਲਦੀ, ਉਦੋਂ ਤੱਕ ਧਰਨਾ ਪ੍ਰਦਰਸ਼ਨ ਨਿਰੰਤਰ ਜਿਹੜਾ ਜੀ ਉਹ ਜਾਰੀ ਰੱਖੇ ਜਾਣਗੇ। ਹੁਣ ਦੇਖੋ, ਸਜ਼ਾ ਤਾਂ ਇਹ ਨਹੀਂ ਨਾ ਹੈਗੀ ਜੇ ਅਜੇ ਤਾਂ ਫੜੇ ਨਹੀਂ ਗਏ। ਚਲੋ ਜੇ ਫੜੇ ਗਏ, ਸਜ਼ਾ ਇਹ ਥੋੜ੍ਹੀ ਹੈ ਕਿ 3 ਦਿਨਾਂ ਦੇ ਵਿੱਚ ਜਾਂ 2 ਦਿਨਾਂ ਦੇ ਵਿੱਚ ਮਿਲ ਜਾਣੀ ਹੈ। ਇਹ ਲੌਂਗ ਪ੍ਰੋਸੀਜਰ ਹੈ, ਅਦਾਲਤੀ ਪ੍ਰੋਸੀਜਰ ਹੈ। ਇਹੋ ਜਿਹਾ ਐਲਾਨ ਉਹਨਾਂ ਨੇ ਕਰਤਾ ਜੀ। ਉਹਨਾਂ ਨੇ 2 ਦਿਨ ਪਹਿਲਾਂ ਕੋਟ ਸ਼ਮੀਰ ਦੇ ਵਿੱਚ ਵੀ ਸਿੱਖ ਪ੍ਰਚਾਰਕ ਜਿਹੜੇ ਸੀਗੇ, ਉਹਨਾਂ ਧਰਨਿਆਂ ਨੂੰ ਹਰ ਜ਼ਿਲ੍ਹੇ ਦੇ ਵਿੱਚ ਉਹਨਾਂ ਨੇ ਇੱਕ ਥਾਂ ਦੇ ਉੱਤੇ 3 ਘੰਟਿਆਂ ਦੇ ਲਾਉਣ ਦੇ ਵਾਸਤੇ ਸਮਾਂ ਨਿਸ਼ਚਿਤ ਕੀਤਾ ਸੀਗਾ। ਮਾਨ ਸਾਹਿਬ ਨੇ ਇਹ ਕਹਿਤਾ ਕਿ ਨਹੀਂ, ਮੈਨੂੰ ਇਹ ਫੈਸਲਾ ਜਿਹੜਾ ਮਨਜ਼ੂਰ ਨਹੀਂ ਹੈ। ਉਹਨਾਂ ਨੇ ਸਿਰੇ ਦੇ ਇਸ ਫੈਸਲੇ ਨੂੰ ਜਿਹੜਾ ਜੀ ਉਹ ਨਕਾਰ ਦਿੱਤਾ। ਪਿੰਡ ਬਰਗਾੜੀ ਦੇ ਵਿੱਚ ਜਿਹੜਾ ਹਾਈਵੇ ਆ ਉਹਦੇ ਉੱਤੇ ਚੱਲ ਰਿਹਾ ਜਿਹੜਾ ਧਰਨਾ, ਉਹਦੇ ਵਿੱਚ ਉਹ ਖੁਦ ਪਹੁੰਚੇ ਨੇ। ਉਹ ਪਿੰਡ ਸਰਾਵਾਂ ਤੇ ਬਾਈਬਲ ਦੇ ਵਿੱਚ ਵੀ ਗਏ, ਔਰ ਉਹਨਾਂ ਨੇ ਇਹ ਗੱਲ ਜਿਹੜੀ ਆਖੀ ਹੈ ਕਿ ਉਹ ਧਰਨਾ ਨਹੀਂ ਚੁੱਕਣਗੇ, ਚਾਹੇ ਕੁਝ ਵੀ ਜਿਹੜਾ ਜੀ ਉਹ ਹੋ ਜੇ। ਉਹਨਾਂ ਨੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੂੰ ਮੋਦੀ ਸਰਕਾਰ ਦਾ ਦਲਾਲ ਜਿਹੜਾ ਜੀ ਉਹ ਕਰਾਰ ਦਿੱਤਾ। ਉਹਨਾਂ ਨੇ ਇਹ ਵੀ ਕਿਹਾ ਕਿ ਤਖਤਾਂ ਦੇ ਜਥੇਦਾਰ ਜਿਹੜੇ ਨੇ, ਉਹਨਾਂ ਨੇ ਹਾਸੋਹੀਣੀ ਜਿਹੜੇ ਉਹ ਫੈਸਲੇ ਲੈ ਕੇ ਸਿੱਖ ਪੰਥ ਜਿਹੜਾ ਜੀ ਉਹਦੀਆਂ ਭਾਵਨਾਵਾਂ ਜਿਹੜੀਆਂ ਉਹਨਾਂ ਨੂੰ ਤਾਰ ਜਿਹੜਾ ਜੀ ਉਹ ਕੀਤਾ। ਉਹਨਾਂ ਨੇ ਇਹ ਗੱਲ ਆਖੀ ਹੈ ਕਿ ਬਲਜੀਤ ਸਿੰਘ ਦਾਦੂਵਾਲ ਜੀ, ਉਹਨਾਂ ਨੇ ਕਿਹਾ ਕਿ 25 ਅਕਤੂਬਰ ਨੂੰ ਗੋਲੀਕਾਂਡ ਦੇ ਵਿੱਚ ਮਾਰੇ ਗਏ ਜਿਹੜੇ ਸੀਗੇ ਜੀ, ਉਹਨਾਂ ਦੇ ਨਾਲ ਸਾਰੀਆਂ ਸਿਆਸੀ ਧਿਰਾਂ ਦੀ ਸਾਂਝੀ ਮੀਟਿੰਗ ਹੋਊਗੀ, ਜਿਹਦੇ ਵਿੱਚ ਅਗਲੀ ਰਣਨੀਤੀ ਤੈਅ ਕਰਕੇ ਫੈਸਲਾ ਲਿਆ ਜਾਊਗਾ। ਉਹਨਾਂ ਨੇ ਕਿਹਾ ਕਿ ਇਸ ਤੋਂ ਪਹਿਲਾਂ ਆਪੋ ਆਪਣਾ ਸਾਰਾ ਸੰਘਰਸ਼ ਜਿਹੜਾ ਜੀ ਉਹ ਜਾਰੀ ਰਹੂਗਾ। ਉਹਨਾਂ ਨੇ ਕਿਹਾ ਕਿ ਅਸੀਂ ਨਾ ਤਾਂ ਧਰਨੇ ਚੁੱਕਣ ਦੇ ਵਾਸਤੇ ਤਿਆਰ ਹੈ, ਤੇ ਨਾ ਅਸੀਂ 3 ਘੰਟੇ ਵਾਲੇ ਜਿਹੜਾ ਐਲਾਨ ਕੀਤਾ ਗਿਆ ਉਹਨੂੰ ਹੀ ਮੰਨਣ ਦੇ ਵਾਸਤੇ ਤਿਆਰ ਹੈ। ਤੇ ਜੀ ਇਹ ਵੀ ਸੁਣਨ ਵਿੱਚ ਆਇਆ ਕਿ ਪੰਜਾਬ ਦੇ ਵਿੱਚ ਕਿਤੇ ਜਿਹੜੇ ਸੜਕਾਂ ਦੇ ਉੱਤੇ ਅਖੰਡ ਪਾਠ ਖੋਲ੍ਹ ਦਿੱਤੇ ਗਏ। ਬਿਲਕੁਲ ਜੀ, ਇਹ ਇੱਕ ਨਵਾਂ ਜਿਹੜਾ ਜੀ ਉਹ ਆ ਗਿਆ ਕਿ ਇੱਥੇ ਜਿਹੜੇ ਅਖੰਡ ਪਾਠ ਨੇ ਉਹ ਖੋਲ੍ਹੇ ਗਏ ਨੇ ਕੁਝ ਥਾਵਾਂ ਦੇ ਉੱਤੇ।
ਅੰਮ੍ਰਿਤਸਰ ਦੇ ਨੇੜੇ ਅਖੰਡ ਪਾਠ ਖੋਲ੍ਹਿਆ ਗਿਆ। ਦੁਆਬੇ ਦੇ ਖੇਤਰ ਦੇ ਵਿੱਚ ਜਿਹੜਾ ਜੀ ਉਹ ਅਖੰਡ ਪਾਠ ਖੋਲ੍ਹ ਦਿੱਤਾ ਗਿਆ ਤਾਂ ਕਿ 3 ਦਿਨ ਜਿਹੜਾ ਜੀ ਉਹ ਧਰਨਾ ਨਾ ਚੁਕਾਇਆ ਜਾ ਸਕੇ। ਮੰਨਣੀ ਤਾਂ ਕਿਸੇ ਨੇ ਹੈ ਨਹੀਂ ਕੀਤੀ, ਕਿਉਂਕਿ ਜਿੰਨੇ ਅਕਾਲ ਤਖਤ ਤੇ ਜਥੇਦਾਰ ਇਸ ਵੇਲੇ ਜਿਹੜੀ ਹੈ ਜੀ ਉਹ ਤੋਏ ਤੋਏ ਹੋ ਰਹੀ ਹੈ, ਪਰ ਉਹਨਾਂ ਨੇ ਜਿਹੜਾ ਜੀ ਹਦਾਇਤ ਜ਼ਰੂਰ ਕਰਤੀ ਹੈ। ਇਹ ਕਿਹਾ ਕਿ ਟਰੈਕਟਰ ਟਰਾਲੀਆਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਨਾ ਕੀਤਾ ਜਾਵੇ, ਸੜਕਾਂ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਜਿਹੜਾ ਜੀ ਉਹ ਨਾ ਲਿਆਂਦਾ ਜਾਵੇ। ਉਹਨਾਂ ਨੇ ਇਹ ਗੱਲ ਆਖੀ ਹੈ ਕਿ ਇਹ ਜਿਹੜਾ ਕਰਨਾ, ਇਹ ਰਹਿਤ ਮਰਿਆਦਾ ਜਿਹੜੀ ਹੈ ਜੀ ਉਹਨੂੰ ਤੋੜਨਾ ਹੋਊਗਾ। ਹੁਣ ਜੋ ਕੁਛ ਉਹਨਾਂ ਨੇ ਆਪ ਕੀਤਾ ਉਹ ਕਿਹੜੀ ਰਹਿਤ ਮਰਿਆਦਾ ਦੇ ਤਹਿਤ ਕੀਤਾ ਇਹ ਕਿਸੇ ਨੂੰ ਨਹੀਂ ਪਤਾ ਜੀ। ਉਹ ਚਾਹੇ ਤੁਸੀਂ ਵਡਭਾਗ ਸਿੰਘ ਦਾ ਜਨਮ ਦਿਨ ਮਨਾਉਣ ਤੋਂ ਲੈ ਲਓ, ਉਸ ਤੋਂ ਆਗੀਆਂ ਕਾਰਵਾਈਆਂ ਲੈ ਲਓ, ਸਰਸੇ ਵਾਲੀ ਕਾਰਵਾਈ ਲੈ ਲਓ, ਜੋ ਵੀ ਤੁਸੀਂ ਲੈ ਲਓ, ਉਹ ਪਤਾ ਨਹੀਂ ਕਿਹੜੀ ਰਹਿਤ ਮਰਿਆਦਾ ਦੀ ਜਿਹੜੀ ਹੈ ਜੀ ਉਹ ਗੱਲ ਅਜੇ ਵੀ ਕਰੀ ਜਾਂਦੇ ਨੇ। ਦੂਜੇ ਪਾਸੇ ਜਿਹੜੇ ਇਹ ਮੌਜੂਦਾ ਹਾਲਾਤ ਨੇ ਇਹਦੇ ਉੱਤੇ ਵਿਚਾਰ ਕਰਨ ਤੇ ਇਹਦੇ ਹੱਲ ਕੱਢਣ ਦੇ ਵਾਸਤੇ ਪੰਜਾਬ ਦੇ ਸਮੇਂ ਦੇ ਮੁਤਾਬਕ ਅੱਜ ਜਿਹੜੀ ਇੱਕ ਮੀਟਿੰਗ ਰੱਖੀ ਗਈ ਸੀਗੀ ਉਹਨੂੰ ਰੱਦ ਕਰ ਦਿੱਤਾ ਗਿਆ ਜੀ। ਇਹ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਣੇ ਬੁੱਧੀਜੀਵੀਆਂ ਦੀ ਜਿਹੜੀ ਮੀਟਿੰਗ ਗਈ ਸੀਗੀ ਜੀ। ਇਹ ਪਤਾ ਲੱਗਿਆ ਹੈ ਕਿ ਇਹਦੇ ਵਿੱਚ ਜਿਹੜੇ ਸਾਬਕਾ ਜਥੇਦਾਰ ਨੇ ਉਹਨਾਂ ਸਾਰਿਆਂ ਨੇ ਮੀਟਿੰਗ ਦੇ ਵਿੱਚ ਸ਼ਾਮਲ ਹੋਣ ਤੋਂ ਹੀ ਨਾ ਜਿਹੜੀ ਹੈ ਜੀ ਉਹ ਕਰ ਦਿੱਤੀ ਹੈ। ਇਹ ਆਖਿਆ ਕਿ ਅਸੀਂ ਇਸ ਮੀਟਿੰਗ ਦੇ ਵਿੱਚ ਜਿਹੜਾ ਉਹ ਸ਼ਾਮਲ ਨਹੀਂ ਹੋ ਸਕਦੇ, ਜਿਹਦੇ ਕਰਕੇ ਇਹ ਮੀਟਿੰਗ ਜਿਹੜੀ ਆ ਜੀ ਉਹ ਰੱਦ ਕੀਤੀ ਗਈ ਆ। ਔਰ ਇਹਦੇ ਵਿੱਚ ਦੂਜਾ ਇਹ ਵੀ ਕਿਹਾ ਜਾ ਰਿਹਾ ਜੀ ਕਿ ਕੋਈ ਰਿਸਕ ਜਿਹੜਾ ਜੀ ਉਹ ਜਥੇਦਾਰ ਲੈਣ ਦੇ ਵਾਸਤੇ ਤਿਆਰ ਨਹੀਂ ਗਾ ਕਿ ਅਸੀਂ ਜਿਹੜਾ ਜੀ ਆਈਏ ਰਾਤ ਬਰਾਤੇ ਜਾਂ ਫਿਰ ਦਿਨੇ ਔਰ ਲੋਕ ਜਿਹੜੇ ਨੇ ਉਹ ਸਾਨੂੰ ਘੇਰ ਲੈਣ, ਜਿਹਦੇ ਕਰਕੇ ਇਹ ਜਿਹੜੀ ਆ ਜੀ ਮੀਟਿੰਗ ਰੱਦ ਕੀਤੀ ਗਈ ਆ। ਸਾਬਕਾ ਜਥੇਦਾਰਾਂ ਦੇ ਵੱਲੋਂ ਜਿਹੜਾ ਜੀ ਕੋਈ ਵੀ ਇਹੋ ਜਿਹਾ ਰਿਸਕ ਜਿਹੜਾ ਜੀ ਉਹ ਲੈਣ ਦੇ ਵਾਸਤੇ ਤਿਆਰ ਨਹੀਂ ਗਾ, ਸੜਕਾਂ ਦੇ ਉੱਤੇ ਆਉਣ ਦੇ ਵਾਸਤੇ ਤਿਆਰ ਨਹੀਂ ਗਾ, ਜਿਹਦੇ ਕਰਕੇ ਅੱਜ ਦੀ ਇਹ ਅਹਿਮ ਮੀਟਿੰਗ ਜਿਹੜੀ ਸੀ ਉਹ ਰੱਦ ਕੀਤੀ ਗਈ ਹੈ ਜੀ। ਅੱਜ ਹੀ ਤੇ ਅੱਗੇ ਤੁਸੀਂ ਸੜਕਾਂ ਦੇ ਵਿੱਚ ਤੁਹਾਡੀ ਗੱਲ ਆ ਗਈ ਹੈ, ਜੇ ਪੰਜਾਬ ਦੀਆਂ ਸੜਕਾਂ ਆ ਸ਼ਾਮ ਨੂੰ ਸੁੰਨੀਆਂ ਹੋ ਜਾਂਦੀਆਂ ਸੀ, ਹੁਣ ਫਿਰ ਕਹਿੰਦੇ ਸੜਕਾਂ ਤੇ ਸ਼ਾਮ ਨੂੰ ਰੌਣਕਾਂ ਲੱਗਦੀਆਂ ਜੀ। ਰਾਤ ਨੂੰ ਤੁਸੀਂ ਇਹ ਕਹਿ ਲਓ ਕਿ ਜਿਹੜੀ ਜ਼ਿੰਦਗੀ ਆ ਉਹ ਸੜਕਾਂ ਦੇ ਉੱਤੇ ਧੜਕਣ ਲੱਗੀ ਆ। ਰਾਤ ਨੂੰ ਜਿਹੜੀ ਆ ਜੀ ਨਾਈਟ ਸਰਵਿਸ ਦੇਰ ਦੀ ਜਿਹੜੀ ਉਹ ਬੰਦ ਹੋਈ ਸਾਰੀ ਦੀ ਸਾਰੀ ਜਿਹੜੀ ਆ ਉਹ ਸ਼ੁਰੂ ਹੋ ਗਈ ਆ। ਜਿਹੜੇ ਇੱਕ ਥਾਂ ਤੋਂ ਦੂਜੇ ਥਾਂ ਦੇ ਉੱਤੇ ਸਮਾਨ ਵਗੈਰਾ ਪਹੁੰਚਾਉਣ ਦੇ ਟਰੱਕ ਜਿਹੜੇ ਨੇ ਉਹ ਹੁਣ ਤੁਰਨ ਲੱਗੇ ਨੇ ਜੀ। ਸੋ 10:30 11 ਵਜੇ ਤਕਰੀਬਨ ਜਿਹੜਾ ਜੀ ਉਹ ਤੁਰਦੇ ਨੇ ਤੇ ਤੜਕਸਾਰ ਜਿਹੜਾ ਜੀ ਉਹ ਆਪਣੀ ਮੰਜ਼ਿਲ ਦੇ ਉੱਤੇ ਪਹੁੰਚ ਜਾਂਦੇ ਨੇ। ਰਾਤ ਨੂੰ ਪੰਜਾਬ ਦੀਆਂ ਸੜਕਾਂ ਦੇ ਉੱਤੇ ਵਾਹਵਾ ਰੌਣਕ ਜਿਹੜੀ ਆ ਜੀ ਉਹ ਲੱਗਣ ਲੱਗੀ ਆ, ਉਹ ਚਾਹੇ ਕਿਸੇ ਪਾਸੇ ਵੀ ਵੱਲ ਵੀ ਆ ਜੀ। ਜਿਹੜਾ ਨੈਸ਼ਨਲ ਹਾਈਵੇ ਨੰਬਰ 1 ਹੈ ਉਹਦੇ ਉੱਤੇ ਰਾਤ ਨੂੰ ਜਿਹੜਾ ਜੀ ਟ੍ਰੈਫਿਕ ਵੈਸੇ ਨੈਸ਼ਨਲ ਹਾਈਵੇ ਨੰਬਰ 1 ਦੇ ਉੱਤੇ ਤਾਂ ਸਾਰੀ ਰਾਤ ਚੱਲਦਾ ਰਹਿੰਦਾ, ਪਰ ਇੰਨਾ ਨਹੀਂ ਜਿੰਨਾ ਇਹਨਾਂ ਦਿਨਾਂ ਦੇ ਵਿੱਚ ਦਿਖਣ ਲੱਗਿਆ ਜੀ। ਚਾਹੇ ਉਹ ਚੰਡੀਗੜ੍ਹ ਤੋਂ ਲੈ ਕੇ ਬਠਿੰਡੇ ਤੱਕ ਦੀਆਂ ਸੜਕਾਂ ਨੇ, ਚਾਹੇ ਬਠਿੰਡੇ ਤੋਂ ਲੈ ਕੇ ਜਿਹੜੀਆਂ ਫਿਰੋਜ਼ਪੁਰ ਵਾਲੀ ਸਾਈਡ ਨੂੰ ਸੜਕਾਂ ਨੇ, ਇਹ ਸਾਰੀਆਂ ਦੀਆਂ ਸਾਰੀਆਂ ਰਾਤ ਨੂੰ ਫੁੱਲ ਜਿਹੜੀਆਂ ਜੀ ਉਹ ਭਰੀਆਂ ਨਜ਼ਰ ਆਉਂਦੀਆਂ ਨੇ। ਜਿਹੜੀ ਢੋਆ ਢੁਆਈ ਆ ਟਰਾਲੀਆਂ ਤੇ ਟਰੱਕ ਜਿਹੜੇ ਝੋਨਾ ਜਿਹੜਾ ਜੀ ਉਹਦੀ ਢੋਆ ਢੁਆਈ ਵੀ ਰਾਤ ਨੂੰ ਜਿਹੜੀ ਹੈ ਜੀ ਉਹ ਹੋ ਰਹੀ ਹੈ। ਇਸ ਤੋਂ ਇਲਾਵਾ ਜਿਹੜੀਆਂ ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਵਿਆਹ ਬੜੇ ਹੁੰਦੇ ਨੇ ਤੇ ਵਿਆਹ ਵਾਲੇ ਜਿਹੜੇ ਨੇ ਜੀ ਉਹ ਪਹੁੰਚਣਾ ਚਾਹੁੰਦੇ ਨੇ ਆਪਣੀ ਮੰਜ਼ਿਲ ਦੇ ਉੱਤੇ, ਉਹ ਕੀ ਕਰਦੇ ਨੇ ਜੀ ਰਾਤ ਨੂੰ ਤੁਰ ਪੈਂਦੇ ਨੇ। ਰਾਤ ਨੂੰ ਤੁਰ ਕੇ ਜਿੱਥੇ ਉਹਨਾਂ ਨੇ ਵਿਆਹੁਣ ਜਾਣਾ ਉੱਥੇ ਉਹ ਜਾ ਕੇ ਰਹਿੰਦੇ ਨੇ ਵਗੈਰਾ ਦੇ ਵਿੱਚ। ਹੋਟਲਾਂ ਦਾ ਕਾਰੋਬਾਰ ਜਿਹੜਾ ਜੀ ਉਹ ਕਾਫੀ ਵੱਧ ਗਿਆ। ਹੋਟਲਾਂ ਵਾਲੇ ਸ਼ਹਿਰਾਂ ਵਾਲੇ ਜਿਹੜੇ ਜੀ ਇਹਨੂੰ ਖੁਸ਼ ਨੇ ਕਿ ਜਿਹੜਾ ਜੀ ਉਹਨਾਂ ਦਾ ਕਾਰੋਬਾਰ ਦੇ ਵਿੱਚ ਵਾਹਵਾ ਜਿਹੜਾ ਜੀ ਇਜ਼ਾਫਾ ਹੋਇਆ, ਕਿਉਂਕਿ ਪੂਰੀ ਦੀ ਪੂਰੀ ਬਰਾਤ ਜਦੋਂ ਕਿਸੇ ਹੋਟਲ ਦੇ ਵਿੱਚ ਜਾ ਕੇ ਟਿਕਦੀ ਆ, ਰਾਤ ਉਹ ਉੱਥੇ ਰਹਿੰਦੀ ਆ, ਅਗਲੇ ਦਿਨ ਵਿਆਹੁੰਦੇ ਨੇ ਤੇ ਉਹ ਫਿਰ ਰਾਤ ਨੂੰ ਉੱਥੇ ਜਿਹੜਾ ਜੀ ਲੇਟ ਨਾਈਟ ਉੱਥੋਂ ਵਿਆਹ ਕੇ ਜਿਹੜਾ ਜੀ ਉਹ ਤੁਰਦੇ ਨੇ। ਸੋ ਰਾਤ ਦੇ ਸਮੇਂ ਹੁਣ ਪੰਜਾਬ ਦੀਆਂ ਸੜਕਾਂ ਦੇ ਉੱਤੇ ਕਾਫੀ ਸਾਰਾ ਜਿਹੜਾ ਟ੍ਰੈਫਿਕ ਹੈ ਜੀ ਉਹ ਨਜ਼ਰ ਆਉਣ ਲੱਗਿਆ ਬੜੇ ਸਾਰੇ ਸਾਲਾਂ ਤੋਂ ਬਾਅਦ ਜੀ। ਜੀ ਤੇ ਅਖੀਰ ਵਿੱਚ ਅਜ਼ਨਾਮਾ ਕਿ ਬਾਦਲ ਕਦੀ ਵੀ ਰਿਹਾ ਨਹੀਂ ਚੁੱਪ, ਏਦਾਂ ਚੁੱਪ ਜਿੱਦਾਂ ਦੀ ਲਈ ਉਸ ਵੱਟ ਲੱਗਦੀ। ਬਾਦਲ ਕਦੀ ਵੀ ਰਿਹਾ ਨਹੀਂ ਚੁੱਪ, ਏਦਾਂ ਚੁੱਪ ਜਿੱਦਾਂ ਦੀ ਲਈ ਉਸ ਵੱਟ ਲੱਗਦੀ। ਲੱਗਾ ਗੇਰ ਨਾ ਕੋਈ ਹੁਣ ਰਾਸ ਆਵੇ, ਅੱਗੇ ਟਾਇਰ ਦੇ ਵੱਡੀ ਹੈ ਅੱਟ ਲੱਗਦੀ। 60 ਸਾਲਾਂ ਦੀ ਬਣੀ ਤਸਵੀਰ ਜਿਹੜੀ ਉਲਟ ਚਾਲ ਨੇ ਲਈ ਉਹ ਚੱਟ ਲੱਗਦੀ। ਖਤਰੇ ਵਿੱਚ ਹੈ ਅਕਸ ਸਰਕਾਰ ਦਾ ਵੀ, ਸਾਖ ਨਿੱਜੀ ਵੀ ਰਹੀ ਹੁਣ ਘੱਟ ਲੱਗਦੀ। ਸਾਥੀ ਸੰਗੀ ਵੀ ਉੱਬਲਦੇ ਪਏ ਜਾਪਣ, ਬਿਨਾਂ ਸੱਦਿਆਂ ਤੋਂ ਆਪ ਆਵਦੇ ਨਹੀਂ। ਸਾਥੀ ਸੰਗੀ ਵੀ ਉੱਬਲਦੇ ਪਏ ਜਾਪਣ, ਬਿਨਾਂ ਸੱਦਿਆਂ ਤੋਂ ਆਪ ਆਵਦੇ ਨਹੀਂ। ਆਏ ਹੋਣ ਤਾਂ ਨੀਵੀਂ ਹੀ ਨਜ਼ਰ ਹੁੰਦੀ, ਅੱਖਾਂ ਨਾਲ ਵੀ ਅੱਖ ਮਿਲਾਉਂਦੇ ਨਹੀਂ।
ਥੈਂਕ ਯੂ ਜੀ, ਧੰਨਵਾਦ ਜੀ। ਮਿਹਰਬਾਨੀ ਜੀ, ਥੈਂਕ ਯੂ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਬਹੁਤ ਬਹੁਤ ਧੰਨਵਾਦ ਜੀ ਇਹਨਾਂ ਦਾ। ਇਹ ਸਾਡੇ ਨਾਲ ਜੁੜਦੇ ਨੇ ਤੇ ਕਰਦੇ ਨੇ ਕੁਝ ਕੁ ਖਬਰਾਂ। ਤੇ ਹੁਣ ਬਲਵਿੰਦਰ ਕੌਰ ਵੱਲੋਂ ਵੀ ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।